ਦੀ ਪੈਣ ਲੱਗ ਗਿਆ ਸੀ चाहिए उनके साथ ऐसा ही व्यवहार क्योंकि ये जो चंडीगढ़ है ये पंजाब और हरियाणा की राजधानी बनाई गई है। देख जना पानी
ਮੇਰੇ ਵਾਲੇ 'ਚ ਬਣਾਈ ਵੀਡੀਓ। जिस समय मेरे गुरु नानक देव तो लेके मेरे गुरु हरगोबिंद साहब जी गुरु हरगोबिंद साहब जी तो लेके कहने पैसे ने बड़ी प्यारी वो करता बहादुरपुर वाला ढाडी जत्था क्यों बयान करता है
ਹੋਰ ਕਿਹੜਾ ਦਾ ਹਰਾ ਕੇਸਰੀ ਬਈ ਮਾੜਾ ਹੀ ਲੱਗਾ ਹਰਾ ਲੈ ਹਰਾ ਤਾਂ ਲੱਭ ਗਿਆ ਲੈ ਇੱਕ ਹਰਾ ਇੱਕ ਪੀਲਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖਤ ਦੇ 8ਵੇਂ ਜਰਨੈਲ ਜਥੇਦਾਰ ਅਕਾਲੀ ਬਾਬਾ ਹਨੂਮਾਨ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਖਾਲਸਾ ਜੀ ਆਪਣੀ ਯੋਗ ਅਗਵਾਈ ਦੇ ਵਿੱਚ 80 ਸਾਲ ਦੀ ਉਮਰ ਦੇ ਵਿੱਚ ਆ ਕੇ ਜੰਗ ਲੜਿਆ। ਆ ਧਰਤੀ ਦੇ ਉੱਪਰ ਸੁਹਾਣਾ ਸਾਹਿਬ ਦੀ ਧਰਤੀ ਦੇ ਉੱਪਰ ਆ ਕੇ ਸ਼ਹੀਦੀ ਪ੍ਰਾਪਤ ਕੀਤੀ। ਉਹ ਗੁਰੂ ਕਾ ਖਾਲਸਾ ਪੰਥ ਅੱਜ ਵੀ ਨਿਸ਼ਾਨਾ ਤੇ ਨਗਾਰਿਆਂ ਦੀ ਅਗਵਾਈ ਦੇ ਵਿੱਚ ਸੁਹਾਣਾ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਸਾਹਿਬ ਜੀ ਉਹਨਾਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਨਤਮਸਤਕ ਹੁੰਦਾ ਹੋਇਆ ਇੱਥੇ ਅੱਜ ਸਟੇਡੀਅਮ ਦੇ ਵਿੱਚ ਆਣ ਕਰਕੇ ਗੁਰੂ ਕੇ ਖਾਲਸੇ ਪੰਥ ਵੱਲੋਂ ਜਿੱਥੇ ਖਾਲਸਾ ਜੀ ਘੋੜ ਦੌੜ, ਨੇਜੇਬਾਜੀ, ਸ਼ਸਤਰ ਵਿਦਿਆ ਦੇ ਜੌਹਰ ਵਿਖਾਏ ਜਾਣਗੇ ਤੇ ਉਹ ਖੇਡ ਨਹੀਂ ਬਾਜੀਗਰਾਂ ਵਾਲੀ ਨਹੀਂ ਜਿਹੜਾ ਗੁਰੂ ਕਾ ਖਾਲਸਾ ਵਾਹਿਗੁਰੂ
ਫੌਜਾਂ ਬਣਾ ਚਾਹੀਆਂ ਨੇ। ਸੋ ਬੇਨਤੀ ਹੈ ਕਿ ਪਾਸੇ ਥੋੜਾ ਪਿੱਛੇ ਹੋ ਜਾਓ, ਸਾਰਿਆਂ ਨੂੰ ਬੇਨਤੀ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਕਰਨਾ ਲਾਉਂਦੇ ਕਰਨਾ ਨੂੰ ਭਾਵੇ ਨਿਹਾਲ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥ ਕੀ ਗੁਰੂ ਕਾ ਖਾਲਸਾ ਵਾਹਿਗੁਰੂ ਖੇਡਣ ਲਈ ਪਿਆਰ ਗੁਰੂ ਕਾ ਘੋੜੇ ਗੁਰੂ ਕੀ ਲਾਡਲੀ ਫੌਜ ਮੈਦਾਨ ਦੇ ਵਿੱਚ ਮਹੱਲਾ ਦੇ ਸੰਗਤ ਜੀਓ ਆਪਾਂ ਗੁਰੂ ਨਾਨਕ ਨਾਮ ਸੇਵਾ ਸਿੱਖ ਸੰਗਤਾਂ ਆਪਣੀ ਰਚਨਾ ਪਵਿੱਤਰ ਕਰੀਏ, ਗੱਜ ਭੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸੰਗਤ ਜੀਓ ਜਦੋਂ ਘੋੜੇ ਚਾਹੋ ਜਲਾਲ ਦੇ ਵਿੱਚ ਹੁੰਦੇ ਹਨ, ਇਹਨਾਂ ਦੇ ਸਤਿਗੁਰਾਂ ਦਾ ਪ੍ਰਤੱਖ ਪਹਿਰਾ, ਸਿੰਘਾਂ ਸ਼ਹੀਦਾਂ ਦਾ ਪ੍ਰਤੱਖ ਪਹਿਰਾ, ਪ੍ਰਤੱਖ ਕਲਾ ਵਰਤਦੀ ਹੈ। ਆਪਨੇ ਧਿਆਨ ਨਾਲ ਪਿੱਛੇ ਹੋ ਕੇ ਖੜੋ ਜੀ। ਕੁਸ਼ਲੀ ਪਲਾਂ ਦੇ ਵਿੱਚ ਸਿੰਘ ਸਾਹਿਬਾਨਾਂ ਦੇ ਹੁਕਮ ਜਾਰੀ ਕਰਦਾ ਹੈ। ਉਸ ਤੋੜ ਦੇ ਵਿੱਚ ਸਿੰਘਾਂ ਦੇ ਜਾਣੇ ਵੀਰਾਂ ਦੇ ਚਰਨਾਂ ਦੇ ਵਿੱਚ ਇਹ ਘੋੜਵਾਲ ਹੋਣ ਲੱਗੀ ਹੈ। ਕਿਰਪਾ ਕਰਕੇ ਆਪਾਂ ਮਿਊਜ਼ਿਕ ਬੰਦ ਰੱਖੀਏ। ਜਵਾਨਾਂ ਦਾ ਘੋੜਿਆਂ ਦਾ ਸਤਿਕਾਰ ਕਰਦੇ ਹੋਏ ਇਹ ਬੰਦੇ ਕਹਿੰਦੇ ਗੁਰਬਾਣੀ ਦਾ ਵਾਹਿਗੁਰੂ ਸਾਹਿਬ ਜੀ ਦਾ ਨਾਮ। ਸੰਗਤ ਜੀਓ ਆਪਾਂ ਖੁਸ਼ੀਆਂ ਦੇ ਜਕਾਰੇ ਗਜਾਉਣੇ ਹਨ। ਸੰਗਤਾਂ ਨੇ ਪਿਆਰ ਵਰ ਪਿਆਰ ਹੋ ਕੇ ਗਜਾਉਣੇ ਹਨ ਜੀ। ਗੱਜ ਕੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ, ਧਰਮ ਰੱਖਿਅਕ ਦਾਤਾ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਨੂੰ ਭਾਵੇ, ਫਤਿਹ ਪਾਵੇ। ਗੱਜ ਕੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ। ਪੰਥ ਬਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮਾਤਾ ਸਾਹਿਬ ਦੇ ਵਾਜੀਆਂ ਦੇ ਪਵਿੱਤਰ ਚਰਨ ਕਮਲਾਂ ਨੂੰ ਭਾਵੇ, ਫਤਿਹ ਪਾਵੇ। ਗੱਜ ਕੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਿਹ ਪਾਵੇ। ਸਿੰਘ ਸਾਹਿਬ ਸ਼੍ਰੋਮਣੀ ਜਰਨੈਲ ਬਾਬਾ ਹਨੂੰਮਾਨ ਅਸਥਾਨਾਂ ਤੇ ਖੜੇ ਰਹਿਣਾ। ਕਿਸੇ ਨੇ ਵੀ ਗਰਾਊਂਡ ਦੇ ਵਿੱਚ ਇੱਧਰ ਕਹਿਦਾਰ ਬਾਬਾ ਸਾਹਿਬ ਜਥੇਦਾਰ ਬੇਨਤੀ ਹੈ ਕਿ ਭਾਈ ਗੱਡੀਆਂ ਸਾਰੀਆਂ ਗਰਾਊਂਡ ਪਾਸੇ ਕਰ ਲਓ। ਘੋੜ ਸਵਾਰ ਆਪ ਆ ਕੇ ਆਖਰ ਸਮੂਹ ਨਿਹੰਗ ਸਿੰਘ ਦਲਵੰਤ ਕੌਮੀ ਅਨਸਾਹ ਮੋਰਚਾ ਦੀ ਸਕੀਮ ਤੋਂ ਦੌੜਾਂ ਸ਼ੁਰੂ ਹਨ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ 96 ਕਰੋੜੀ, ਸ਼੍ਰੋਮਣੀ ਪੰਥ ਅਕਾਲੀ ਕਰਨਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਚੜ੍ਹਤ ਸਿੰਘ ਜੀ ਅਰਬਾਂ ਖਰਬਾਂ। ਘੋੜ ਸਵਾਰਾਂ ਨੂੰ ਬੇਨਤੀ ਆ ਵੀ ਕੱਲਾ ਕੱਲਾ ਘੋੜਾ ਛੱਡੋ, ਚੜ੍ਹਦੀ ਕਲਾ ਦਾ ਪ੍ਰਦਰਸ਼ਨ ਦਿਖਾਉਣਾ ਆਪਾਂ ਨੇ ਸੰਗਤ ਨੂੰ। ਕੱਲਾ ਕੱਲਾ ਘੋੜ ਸਵਾਰ ਕੱਲੀ ਕੱਲੀ ਦੌੜ ਛੱਡੇ, ਆਰਾਮ ਦੇ ਨਾਲ ਕਾਹਲੀ ਨਹੀਂ ਕਰਨੀ। ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ, ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦੇ ਸਿੰਘ ਸਾਹਿਬ ਬਾਬਾ ਪ੍ਰਤਾਪ ਸਿੰਘ ਜੀ ਢੁੰਡਾ, ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦੇ ਬਾਬਾ ਤਰਨਾ ਦਲ ਦੇ ਜਥੇਦਾਰ ਗੁਰਦੀਪ ਸਿੰਘ ਜੀ ਰਾਮਗੜੀਆ, ਸ਼੍ਰੋਮਣੀ ਪੰਥ ਗੁਰਸੇਵਕ ਸਿੰਘ ਜੀ, ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਦੇ ਜਥੇਦਾਰ ਸੁਖਪਾਲ ਸਿੰਘ ਜੀ ਫੂਲ, ਹੋਰ ਵੀ ਜਿਹੜੇ ਜਥੇਦਾਰ ਰਹਿ ਗਏ। ਤੇ ਘੋੜ ਸਵਾਰ ਸਿੰਘਾਂ ਨੂੰ ਬੇਨਤੀ ਆ ਕੱਲਾ ਕੱਲਾ ਘੋੜਾ ਛੱਡੋ,
ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਜਥੇਦਾਰ ਗੁਰਸੇਵਕ ਸਿੰਘ ਜੀ ਰਾਮੇਣਾ ਨੂੰ ਬੇਨਤੀ ਹੈ ਕਿ ਕੱਲਾ ਕੱਲਾ ਘੋੜਾ ਛਡਾਓ। ਬਾਬਾ ਜੱਗਾ ਸਿੰਘ ਜੀ ਜਥੇਦਾਰ ਸਾਹਿਬ ਕੱਲਾ ਕੱਲਾ ਘੋੜਾ ਛਡਾਓ। ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਸਮੂਹ ਦਾਨ ਪੰਥ ਜਿਹੜਾ ਕੌਮੀ ਇਨਸਾਫ ਮੋਰਚੇ ਦੇ ਵਿੱਚ ਡਟ ਕੇ ਬੈਠੇ ਨੇ। ਅਸਲ ਇਹ ਪੰਥ ਹੈ, ਉਹ ਨਹੀਂ ਜਿਹੜਾ ਸਰਕਾਰੀ ਹੈ। ਆ ਅਸਲ ਗੁਰੂ ਦਾ ਪੰਥ ਹੈ। ਝੰਡੇ ਨਿਸ਼ਾਨ ਗੁੰਗੇ ਜੁਗੋ ਜੁਗਾ ਟਲ ਇਹ ਗੁਰਮੁਖ ਪਿਆਰੇ ਉਹ ਨੇ। ਖਾਲਸ ਪੰਥ ਸ਼੍ਰੋਮਣੀ ਪੰਥ ਅਕਾਲੀ ਦਲ ਬਾਬਾ ਮੱਖਣ ਸਾਹਿਬ ਲਵਾਣਾ ਜੀ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਬਾਬਾ ਗੁਰਜੀਤ ਸਿੰਘ ਜੀ ਗਰਜਾ ਉਹ ਵੀ ਸਾਡੇ ਵਿੱਚ ਮੌਜੂਦ ਨੇ। ਸਾਰੇ ਦਲ ਪੰਥ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਜਿੱਥੇ ਹੁਣ ਆਪਾਂ ਇੱਥੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਹੋਲੇ ਮਹੱਲੇ ਦਾ ਆਨੰਦ ਮਾਣ ਰਹੇ ਹਾਂ। ਖਾਲਸਾ ਜੀ ਬਾਹਰ ਰਹੇ ਹੋਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਦਾ ਕੀ ਹੈ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਖਾਲਸਾ ਗੱਜ ਰਿਹਾ। ਖੁਸ਼ੀਆਂ ਦੇ ਜਕਾਰੇ ਵਜਾਵੇ, ਫਤਿਹ ਪਾਵੇ, ਗੁਰੂ ਗ੍ਰੰਥ ਪੰਥ ਨੂੰ ਪਾਵੇ। ਜਥੇਬੰਦੀਆਂ ਜੂਤ ਸਾਰਿਆਂ ਵੱਲੋਂ ਬੜੇ ਹੀ ਜਾਹੋ ਜਲਾਲ ਦੇ ਨਾਲ ਗੁਰੂ ਦੀਆਂ ਲਾਡਲੀਆਂ ਫੌਜਾਂ ਵਜੋਂ ਮਹੱਲਾ ਕੱਢਿਆ ਜਾ ਰਿਹਾ ਹੈ। ਹੋਲੇ ਮਹੱਲੇ ਦਾ ਪ੍ਰਤੀਕ ਜਿਹੜਾ ਕਿ ਖਾਲਸੇ ਦੀ ਆਜ਼ਾਦੀ ਦਾ ਪ੍ਰਤੀਕ ਹੈ। ਖਾਲਸਾ ਕਦੀ ਕਿਸੇ ਦੇ ਖਿਲਾਫ ਨਹੀਂ। ਮੈਂ ਨਾ ਕਰੂੰ ਇਨਕੀ ਪ੍ਰਤੀਤ। ਦਸਵੇਂ ਪਾਤਸ਼ਾਹ ਨੇ ਖਾਲਸਾ ਸਾਜਿਆ। ਖਾਲਸਾ ਸੋਜੋ ਚੜੇ ਤਿਰੰਗ, ਖਾਲਸਾ ਸੋਜੋ ਕਰੇ ਨਿਤ ਜੰਗ, ਖਾਲਸਾ ਸੋਜੋ ਸ਼ਸਤਰ ਕੋ ਧਾਰੇ, ਖਾਲਸਾ ਸੋਜੋ ਦੁਸ਼ਟ ਕੋ ਮਾਰੇ। ਅੱਜ ਉਹੀ ਖਾਲਸੇ ਦਾ ਜਾਹੋ ਜਲਾਲ। ਅੱਜ ਹੋਲੀ ਦਾ ਤਿਉਹਾਰ ਸੀਗਾ। ਉਸ ਟਾਈਮ ਕੋਈ ਵੀ ਹੋਲੀ ਮਹੱਲੀ ਨਹੀਂ ਹੋਲੀ ਨਹੀਂ ਮਨਾ ਸਕਦਾ ਕਿਉਂਕਿ ਜਾਤਾਂ ਪਾਤਾਂ ਦੇ ਆਧਾਰ ਤੇ ਰੰਗ ਪਾਏ ਜਾਂਦੇ ਸੀ। ਅੱਜ ਖਾਲਸਾ ਪੰਥ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਐਸਾ ਖਾਲਸਾ ਸਾਜਤਾ ਜਾਤਾਂ ਪਾਤਾਂ ਦਾ ਦੂਰ ਕਰਕੇ ਵੀ ਖਾਲਸਾ ਪੰਥ ਔਰ ਅਨਹੋਲੀ ਮਮ ਹੋਣਾ। ਖਾਲਸਾ ਪੰਥ ਐਸਾ ਹੋ ਸਾਨੂੰ 96 ਕਰੋੜ ਖਾਲਸੇ ਦੀ ਗੱਲ ਕਰਨੀ ਚਾਹੀਦੀ ਹੈ। ਇੱਥੇ ਇਸ ਟਾਈਮ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ 96 ਕਰੋੜੀ ਬੁੱਢਾ ਦਲ ਬਾਕੀ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੜੇ ਜਾਓ ਜਲਾਲ ਨਾਲ ਮਹੱਲਾ ਕੱਢਿਆ ਜਾ ਰਿਹਾ ਹੈ। ਸਮੁੱਚੀ ਸੰਗਤ ਨੂੰ ਅੱਜ ਲੱਖ ਲੱਖ ਵਧਾਈ ਹੋਣੀ ਚਾਹੀਦੀ ਹੈ ਕਿਉਂਕਿ ਖਾਲਸਾ ਪੰਥ ਪਹਿਲੀ ਵਾਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਬੜੇ ਜਾਓ ਜਲਾਲ ਨਾਲ ਮਹੱਲਾ ਕੱਢਿਆ। ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਲੇ ਮਹੱਲੇ ਦੇ ਮਨਾ ਰਹੇ ਗੁਰੂ ਕਾ ਪੰਥ ਖਾਲਸਾ ਜੀਓ। ਸਿੰਘ ਸਾਹਿਬ ਜਹਦਰ ਬਾਬਾ ਮਾਨ ਸਿੰਘ ਜੀ 96 ਕਰੋੜੀ ਕਾਲੀ ਜੀ ਅਤੇ ਦੂਸਰੀਆਂ ਜਥੇਬੰਦੀਆਂ ਦੇ ਜਥੇਦਾਰ ਸਿੰਘ ਸਾਹਿਬਾ ਸਾਰੇ ਇਕੱਤਰ ਹੋਏ ਹਨ। ਇੱਕ ਨਿਸ਼ਾਨ ਥੱਲੇ ਜਿੰਨਾ ਚਿਰ ਗੁਰੂ ਕਾ ਖਾਲਸਾ ਪੰਥ ਇੱਕ ਨਿਸ਼ਾਨ ਥੱਲੇ ਇਕੱਤਰ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਕਾਰਨ ਸ਼ੁੱਧ ਹੋਣ ਦੀ ਆਸ ਨਹੀਂ ਰੱਖਦੇ ਕਿਉਂਕਿ ਜਦੋਂ ਵੀ ਖਾਲਸਾ ਇਕੱਤਰ ਹੋਇਆ ਇਹਦੀ ਤਾਕਤ ਬਣੀ ਹੈ। ਗੁਰੂ ਕੇ ਪਿਆਰੋ ਸਮੇਂ ਸਮੇਂ ਦੀਆਂ ਪਿੱਛੇ ਹੋ ਜਾਓ ਇੱਕ ਮਿੰਟ ਵੀਰੇ। ਸਮੇਂ ਸਮੇਂ ਨਾਲ ਖਾਲਸੇ ਨੂੰ ਦਬਦੀਆਂ ਆਈਆਂ। ਜਿੰਨੇ ਮਰੀਜ਼ ਆ ਖਾਲਸਾ ਦੇ ਸਕਦਾ ਹੈ। ਇੱਥੇ ਸਰਕਾਰ ਨੌਕਰ ਲੱਗਦੀ ਹੈ ਖਾਲਸੇ ਦੀ। ਨਾਲੇ ਜਿੰਨੇ ਵੀ ਦੇਰਾਂ ਬਾਅਦ ਕੋਈ ਹੋਰ ਪੁਰਾਣੀ ਸਾਰੀਆਂ ਇਸ ਖੇਡ ਨਾਲ ਮਰ ਸਕਦੀਆਂ। ਸਾਨੂੰ ਸਾਰੇ ਤਲਾ ਪੰਥਾਂ ਨੂੰ ਕਿੰਨੇ ਟੀਵੀ ਵਾਲੇ ਨੇ, ਕਿੰਨੇ ਗੋਡਿਆਂ ਵਾਲੇ ਨੇ, ਕਿੰਨੇ ਹੋਰ ਤਰ੍ਹਾਂ ਦੇ ਦਿਲ ਤੇ ਚਮੜੀ ਆਪਦੇ ਪਿੰਡਾਂ ਦੀ ਮਰਦਮਸ਼ੁਮਾਰੀ ਕਰੋ। ਕਿਸੇ ਤਾਂਸ ਵਾਲੇ ਮਗਰ ਕਿਸੇ ਹੋਰਾਂ ਦੇ ਮਗਰ ਬੈਠਣ ਦੀ ਖਾਲਸੇ ਨੂੰ ਲੋੜ ਨਹੀਂ ਵੀਰੋ। ਆਪੋ ਆਪਦਾ ਪਹਿਲਾ ਸੰਗੋ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ। ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਬਾਬਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਕਿਉਂਕਿ ਹੋਲਾ ਮਹੱਲਾ ਲਾਇਆ ਗਿਆ ਦਲ ਪੰਥਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਇਹਦੀ ਹਮਾਇਤ ਕੀਤੀ ਜਾ ਰਹੀ ਹੈ ਤੇ ਡਟ ਕੇ ਫੌਜਾਂ ਪਹਿਰਾ ਦੇ ਰਹੀਆਂ। ਸੋ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਅੱਜ ਦੇ ਪਵਿੱਤਰ ਦਿਹਾੜੇ ਤੇ ਜਿੱਥੇ ਜਿਹੜੇ ਬੰਦੀ ਸਿੰਘਾਂ ਦੀ ਅਸੀਂ ਰਿਹਾਈ ਦੀ ਗੱਲ ਕਰ ਰਹੇ ਹਾਂ। ਉਸ ਟਾਈਮ ਦੌਰ ਇਸ ਤਰ੍ਹਾਂ ਦਾ ਸੀ ਸਰਕਾਰਾਂ ਵੱਲੋਂ
ਕੁਚਲੀ ਕੀਤੀ ਜਾ ਰਹੀ ਸੀ। ਸਾਡੇ ਨੌਜਵਾਨਾਂ ਨੂੰ ਘਰਾਂ ਵਿੱਚੋਂ ਚੁੱਕ ਕੇ ਤਸ਼ੱਦਦ ਕਰਕੇ ਝੂਠੇ ਬਣਾ ਕੇ ਸ਼ਹੀਦ ਕੀਤਾ ਜਾ ਰਿਹਾ ਸੀ। ਔਰ ਇਹ ਕਾਰਜ ਕੀਤੇ ਭਾਈ ਦਿਲਾਵਰ ਸਿੰਘ ਨੇ ਆਪਣੁਖੀ ਬੰਬ ਵਾਲ ਕੇ ਉਸ ਝੂਠੇ ਪੁਲਿਸ ਮੁਕਾਬਲਿਆਂ ਨੂੰ ਰੋਕਿਆ। ਸੰਗਤਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚਾਹੀਦਾ ਵੇ ਸਰਕਾਰਾਂ ਦੀ ਨੀਅਤ ਕੀ ਹੈ, ਸੋ ਉਹਨਾਂ ਦੇ ਨੀਅਤ ਨੂੰ ਅਸੀਂ ਸਾਫ਼ ਕਰਨ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ। ਅੱਜ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਵਹੀਰਾ ਘਰ ਪਾਸੇ ਕਰ ਪਚੰਗਿਆ ਇਹਨੂੰ ਕਹੀ ਮਾੜਾ ਯਾਰ ਜੋੜੀਆਂ ਭਾਜੀ ਲਾਂ ਦੋ ਯਾਰ, ਤੁਸੀਂ ਕਿਉਂ ਨਾ ਸਮਾਰਦੇ ਥੋੜਾ। ਆ ਘੋੜੇ ਸਾਈਡ ਤੇ ਲਾ ਲਓ ਜਵਾਨੋ, ਘੋੜੇ ਸਾਈਡ ਤੇ ਲਾ ਲਓ ਜੋ ਭਾਜਲਾਂ ਤੋਂ ਘੋੜਿਆਂ ਨੂੰ ਬੈਠਾ ਗਿਆ। ਬੁੱਢਾ ਦਲ 96 ਕਰੋੜੀ ਅਰਬਾਂ ਖਰਬਾਂ ਦਲ ਅੱਜ ਜੋੜੀਆਂ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਬਾਬਾ ਸੁਖਪਾਲ ਸਿੰਘ ਜੀ, ਜੀਤ ਸਿੰਘ ਜੀ, ਸੋਦਾ ਬਸੰਤ ਸਿੰਘ ਜੀ ਖਾਲਸਾ ਤੇ ਭਾਈ ਮਨਦੀਪ ਸਿੰਘ, ਬਾਬਾ ਜਬਰਜੰਗ ਸਿੰਘ ਜੀ ਹਰਿਆਣੇ ਤੋਂ, ਜਿਹੜੇ ਆਪਣਾ ਦਲ ਪੰਥ ਲੈ ਕੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਜੀ ਹਵਾਲਾ, ਗੁਰਮੁਖ ਪਿਆਰਿਓ, ਓਏ ਬੰਦੀ ਸਿੰਘ ਜੇਲ੍ਹਾਂ ਵਿੱਚ ਜ਼ਬਰਦਸਤੀ ਭਾਰਤ ਸਰਕਾਰ ਨੇ ਨਾਲੇ ਪੰਜਾਬ ਸਰਕਾਰ ਨੇ ਬੰਦ ਕਰੇ ਹੋਏ ਨੇ। ਆਪਾਂ ਨੇ ਇਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣਾ ਹੈ। ਜੇ ਤੁਹਾਡੀਆਂ ਜ਼ਮੀਰਾਂ ਜਾਗਦੀਆਂ ਨੇ ਤਾਂ ਆ ਜਾਓ, ਇੱਥੇ ਕੌਮੀ ਇਨਸਾਫ ਮੋਰਚੇ ਕੇਂਦਰ ਸਰਕਾਰ ਹੈ, ਆ ਖਾਲਸੇ ਦਾ ਜਾਹੋ ਜਲਾਲ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ, ਇਹ ਖਾਲਸਾ ਪੰਥ ਹੈ ਜਿਸ ਦੇ ਇਹ ਖਾਲਸਾ ਪੰਥ ਦੇ ਘੋੜੇ ਦਿੱਲੀ ਵੱਲ ਨੂੰ ਹੋ ਗਏ। ਫਿਰ ਦਿੱਲੀ ਦੀ ਸਰਕਾਰ ਜੀਤ ਸਿੰਘ ਨੇ 40 ਸਾਲ ਰਾਜ ਕੀਤਾ ਹੈ। ਇਸ ਰਾਜ ਦੇ ਵਿੱਚ ਇੱਕ ਵੀ ਨਜਾਇਜ਼ ਕਤਲ ਨਹੀਂ ਹੋਇਆ, ਕਿਸੇ ਨੂੰ ਨਜਾਇਜ਼ ਫਾਂਸੀ ਨਹੀਂ ਹੋਈ, ਕਿਸੇ ਨੂੰ ਨਜਾਇਜ਼ ਬੰਦੀ ਨਹੀਂ ਬਣਾ ਕੇ ਰੱਖਿਆ ਗਿਆ। ਸਾਡੇ ਵਾਅਦੇ ਕੀਤੇ ਸੀ ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ ਇਹ ਪੰਥ ਦੀਆਂ ਸਿੱਖਾਂ ਦੀਆਂ ਕੁਰਬਾਨੀਆਂ ਨੇ, ਤੁਸੀਂ ਕਿਉਂ ਭੁੱਲ ਜਾਂਦੇ ਹੋ? ਫਿਰ ਕਹਿੰਦੇ ਹੋ ਇਹ ਖਾਲਸਾ ਰਾਜ ਮੰਨਦੇ ਨੇ। ਉਹ ਖਾਲਸਾ ਰਾਜ ਤਾਂ ਸਾਡਾ ਹੈਗਾ ਹੀ, ਜਦੋਂ ਇਹ ਖਾਲਸਾ ਰਾਜ ਦੇ ਨਿਸ਼ਾਨ ਚਲਾ ਕੇ ਉੱਥੇ ਤੱਕ ਸਾਨੂੰ ਖਾਲਸਾ ਰਾਜ ਚਾਹੀਦਾ ਹੈ। ਇੱਧਰ ਚੀਨ ਵਾਲਿਆਂ ਵੀ ਦੱਬ ਰੱਖਿਆ। ਅਸੀਂ ਭਾਰਤ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਛੇਤੀ ਤੋਂ ਛੇਤੀ ਬੰਦੀ ਸਿੰਘਾਂ ਨੂੰ ਰਿਹਾ ਕਰੋ, ਨਹੀਂ ਤਾਂ ਫਿਰ ਖਾਲਸਾ ਜਿਹੜਾ ਪੰਥ ਹੈ ਕਿਤੇ ਸਾਨੂੰ ਸਖਤ ਐਕਸ਼ਨ ਨਾ ਲੈਣਾ ਪੈ ਜਾਏ, ਕਿਉਂਕਿ ਦਿੱਲੀ ਤੇ ਅਕਾਲ ਤਖਤ ਦੀ ਹਮੇਸ਼ਾ ਟੱਕਰ ਰਹੀ ਹੈ ਤੇ ਦਿੱਲੀ ਤਖਤ ਹਾਰਦਾ ਰਿਹਾ। ਤੇ ਹੋਲੇ ਮਹੱਲੇ ਦੇ ਦਿਹਾੜਿਆਂ ਤੇ ਲੱਖ ਲੱਖ ਵਧਾਈਆਂ ਦਿੰਦੇ ਆ। ਖਾਲਸਾ ਜੀ ਆਓ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ ਕੇ ਡਟ ਦਿਓ। ਆਪਾਂ ਨੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਹੈ। ਇਨਸਾਨ ਮੰਦੇ ਸਿੰਘ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ, ਉਹਨਾਂ ਦੋਸ਼ੀਆਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ। ਇਹ ਆ ਖਾਲਸਾ ਪੰਥ ਇਹ ਮੰਗ ਕਰਦਾ ਹੈ। ਸਮੇਂ ਦੀ ਕਾਨੂੰਨ ਦੀ ਉਲੰਘਣਾ ਸਰਕਾਰਾਂ ਕਰਦੀਆਂ ਨੇ, ਪੰਥ ਨਹੀਂ ਕਰਦਾ। ਇਹ ਕਾਨੂੰਨ ਭਾਰਤ ਦਾ ਕਹਿੰਦਾ ਹੈ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ, ਸੰਵਿਧਾਨ ਕਹਿੰਦਾ ਹੈ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ। ਬਹਿ ਕੇ ਰੋਸ ਕਰ ਸਕਦਾ ਹੈ, ਆ ਖਾਲਸਾ ਪੰਥ ਰੋਸ ਕਰ ਰਿਹਾ ਹੈ ਤੇ ਮੈਂ ਸਰਕਾਰਾਂ ਨੂੰ ਕਹਿਣਾ ਹੈ ਉਹ ਜੇ ਇੱਥੇ ਪੋਲਿਟਿਕਸ ਦੀ ਨੀਤੀ ਹੈ 2024 ਦਾ ਸਮਾਂ ਆਉਣ ਵਾਲਾ ਹੈ। ਜਿਵੇਂ ਦੂਜੀਆਂ ਸਰਕਾਰਾਂ ਨੂੰ ਇੱਥੋਂ ਚੱਲਦਾ ਕਰਿਆ, ਆ ਲੋਕਾਂ ਨੇ ਮਨ ਬਣਾ ਲਿਆ ਹੈ। 2024 ਦੇ ਵਿੱਚ ਵੀ ਤੁਹਾਨੂੰ ਚੱਲਦਾ ਕੀਤਾ ਜਾਊਗਾ। ਸਾਰਿਆਂ ਧੰਨਵਾਦ। ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕੋਈ ਵੀ ਸੰਗਤ ਨਾ ਜਾਵੇ। ਸਾਡੇ ਕੋਲੇ ਜਿਹੜੇ ਸਿੰਗਰ ਵੀਰ ਨੇ ਉਹ ਇੱਥੇ ਸਟੇਜ ਦੇ ਉੱਤੇ ਧਾਰਮਿਕ ਗੀਤ ਪੇਸ਼ ਕਰਨਗੇ। ਸਿੰਗਰ ਵੀਰ ਪਹੁੰਚੇ ਹੋਏ ਨੇ।
ਸਾਡੇ ਵੀਰ ਨੇ ਸਿੰਗਰ ਨੇ ਪੰਜਾਬੀ ਉਹ ਵੀ ਸਾਡੇ ਕੋਲੇ ਪਹੁੰਚੇ ਹੋਏ ਨੇ। ਜਸ ਬਾਜਵਾ ਵੀਰ ਸਿੰਘ ਜੀ ਜਿਹੜੇ ਸਾਡੇ ਸਿੰਗਰ ਵੀਰ ਨੇ ਉਹ ਪਹੁੰਚ ਚੁੱਕੇ ਨੇ ਸਟੇਜ ਦੇ ਉੱਤੇ। ਨਿਹੰਗ ਸਿੰਘਾਂ ਦੇ ਪ੍ਰਦਰਸ਼ਨ ਤੋਂ ਬਾਅਦ ਉਹਨਾਂ ਨੇ ਆਪਣੀ ਸਟੇਜ ਸਾਹਮਣੇ ਇੱਥੇ ਧਾਰਮਿਕ ਗੀਤ ਉਹਨਾਂ ਵੱਲੋਂ ਜਸ ਬਾਜਵਾ, ਰਾਜ ਕਾਕੜਾ ਜੀ ਤੇ ਭਾਈ ਵੀਰ ਸਿੰਘ ਜੀ। ਹਾਂਜੀ ਚਲੋ ਸ਼ੁਰੂ ਕਰੋ। ਤੇ ਨਾਲ ਹੀ ਇੱਥੇ ਸਾਰੀਆਂ ਸੰਗਤਾਂ ਦਾ ਭਾਈ ਅਮਰਪਾਲ ਸਿੰਘ ਜੀ ਬਾਸ ਪੰਜਾਬ ਦੇ ਜਥੇਬੰਦੀ ਵੱਲੋਂ ਭਾਈ ਬਸੰਤ ਸਿੰਘ ਜੀ ਆਏ ਨੇ ਸਪੈਸ਼ਲ ਤੌਰ ਤੇ। ਅਸੀਂ ਉਹਨਾਂ ਨੂੰ ਵੀ ਜੀਓ ਆਇਆ ਕਹਿੰਦੇ ਸਾਰਿਆਂ ਨੂੰ ਧੰਨਵਾਦ ਕਰਦੇ ਆ। ਭਾਈ ਪਰਵਿੰਦਰ ਸਿੰਘ ਜੀ ਤਰਵਾਈ, ਨੇਕ ਸਿੰਘ ਜੀ ਫੌਜੀ ਸਾਹਿਬ ਉਹ ਵੀ ਵਿਰਾਜਮਾਨ ਨੇ। ਸਾਰਿਆਂ ਦਾ ਧੰਨਵਾਦ, ਸਾਰਿਆਂ ਨੂੰ ਜੀਓ ਆਇਆ। ਹੁਣ ਜਿਹੜੇ ਸਾਡੇ ਆਂਟੀ ਅੱਗੇ ਜਿਹੜਾ ਨਿਕਲੋ ਕੈਮਰੇ ਦੇ ਨਿਕਲ ਜਾ ਹੁਣ ਸਭ ਤੋਂ ਉਹਨਾਂ ਨੂੰ ਵੀ ਧੰਨਵਾਦ ਹੈ। ਤੇ ਹੁਣ ਸਿੰਗਰ ਸਟੇਜ ਸਾਹਮਣਗੇ ਰਾਜ ਕਾਕੜਾ ਜੀ, ਜਸ ਬਾਜਵਾ ਸਾਹਿਬ, ਭਾਈ ਵੀਰ ਸਿੰਘ ਜੀ। ਆ ਜਿਹੜੇ ਰੰਗ ਸਿੱਟਿਆ ਗਿਆ ਸਿੱਖ ਸੰਗਤਾਂ ਦੇ ਜਥੇਦਾਰ ਨਾਰਾਇਣ ਸਿੰਘ ਜੀ ਵੱਲੋਂ ਇਹ ਰੰਗ ਦੀ ਸੇਵਾ ਹੋਈ ਆ। 2 ਕੁਆਂਟਲ ਰੰਗ ਸਿੱਖ ਸੰਗਤਾਂ ਦੇ ਵਿੱਚ ਜਿਹੜਾ ਹੈ ਉਹ ਸੇਵਾ ਕੀਤੀ ਗਈ ਹੈ। ਸਾਰਿਆਂ ਦਾ ਧੰਨਵਾਦ ਹੈ ਸਾਡੇ ਵੱਲੋਂ। ਅਕਾਲ ਜੂਥ ਦੇ ਭਾਈ ਬਸੰਤ ਸਿੰਘ ਜੀ ਨੌਜਵਾਨ। ਹੁਣ ਮਿਊਜ਼ਿਕ ਡਾਇਰੈਕਟਰ ਮੰਨਾ ਸਿੰਘ ਵੱਲੋਂ ਇੱਕ ਧਾਰਮਿਕ ਗੀਤ ਹੈ ਉਹ ਗਾਇਆ ਜਾਣਾ। ਸਾਡੇ ਵਿਚਕਾਰ ਪੰਜਾਬੀ ਸਿੰਗਰ ਰਾਜ ਕਾਕੜਾ ਜੀ ਵੀ ਪਹੁੰਚ ਗਏ ਨੇ। ਉਹਨਾਂ ਨੇ ਵੀ ਇਹਨਾਂ ਤੋਂ ਬਾਅਦ ਸਿੱਖ ਸੰਗਤਾਂ ਦੇ ਜਿਹੜੇ ਵਿਚਾਰਾਂ ਆਪਣੇ ਗੀਤ ਰਾਹੀਂ ਸਿੱਖ ਸੰਗਤਾਂ ਦੇ ਨਾਲ ਸਾਂਝ ਪਾਉਣਗੇ। ਹੁਣ ਮੰਨਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹ। ਬੇਨਤੀ ਹੈ ਵੀ ਆਪਾਂ ਸਾਰੇ ਸਿੰਘ ਨੇ ਜਿਹੜੇ ਦੂਜੇ ਪਾਸੇ ਚਲੇ ਜਾਣ। ਦੇਖੋ ਭਰਾਵੋ, ਪ੍ਰੇਮ ਨਾਲ ਸਾਰਿਆਂ ਨੂੰ ਬੇਨਤੀ ਹੈ ਯਾਰ, ਉਹ ਤੁਹਾਡੇ ਪੈਰੀ ਹੱਥ ਲਾ ਦਿੰਦੇ ਓਏ ਲੱਗ ਜਾਓ ਆਖੇ ਭਰਾ ਬਣ ਕੇ। ਦੇਖੋ ਤੁਹਾਡੇ ਹਾੜੇ ਘਾਦੇ ਓਏ ਬੱਚਿਆਂ ਨੂੰ ਹੋਰ ਜਾਓ ਜਲਾਲ ਬਣੇ ਤੇ ਮਹਾਰਾਜ ਕਿਰਪਾ ਕਰੇ ਮਾੜਾ ਮਾੜਾ ਸਟੇਜ ਤੋਂ ਫਾਲਤੂ ਬੰਦੇ ਸਾਰੇ ਥੱਲੇ ਹੋ ਜਾਈਏ। ਕਰੋ ਕਿਰਪਾ ਮਾੜਾ ਬਾਬਾ ਜੀ ਤੁਸੀਂ ਮਾੜਾ ਥੱਲੇ ਨੂੰ ਨਾ ਸ਼ੁਰੂ ਕਰਾਈਏ ਮਾੜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢੇਰ ਦੇ ਕੇ ਆ ਬਾਜਾ ਆ ਕੇ ਪੀਣੀ ਹੈ ਇਹ ਜਗ੍ਹਾ ਨਹੀਂ ਮਿਲਦੀ।